ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਨਿਊਜ਼ ਹਟ ਪੰਜਾਬ ਚੈਨਲ ਤੇ ਮੈਂ ਸਤਨਾਮ ਸਿੰਘ ਕਾਰੂ। ਉਮੀਦ ਹੈ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਹੋਵੋਗੇ। ਇਸ ਤੋਂ ਪਹਿਲਾਂ ਕਿ ਆਪਾਂ ਅੱਜ ਦੀ ਖਬਰ ਵੱਲ ਵਧੀਏ, ਜੋ ਦੋਸਤ ਇਸ ਚੈਨਲ ਤੇ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਤੁਹਾਨੂੰ ਨਵੀਂ ਅਪਡੇਟ ਮਿਲਦੀ ਰਹੇ। ਅੱਜ ਸਰਕਾਰ ਦੀ ਬੇਰੁਖੀ ਖਿਲਾਫ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਧਰਮਕੋਟ ਦੇ ਸਮੂਹ ਡਾਕਟਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਤੋਂ ਇਲਾਵਾ ਕੋਰੋਨਾ ਵਾਇਰਸ ਖਿਲਾਫ ਪਹਿਲੀ ਕਤਾਰ ਦੇ ਯੋਧਿਆਂ ਅਤੇ ਤਾਲਾਬੰਦੀ ਦੌਰਾਨ ਘਰਾਂ ਵਿੱਚ ਬੈਠੇ ਮਜ਼ਦੂਰਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਗੁਰਦੁਆਰਾ ਬਾਬਾ ਪੂਰਨ ਸਿੰਘ ਧਰਮਕੋਟ ਵਿਖੇ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਦੌਰਾਨ ਨਿਊਜ਼ ਹਟ ਪੰਜਾਬ ਚੈਨਲ ਨਾਲ ਗੱਲਬਾਤ ਕਰਦੇ ਹੋਏ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਆ ਮੈਡੀਕਲ ਪ੍ਰੈਕਟੀਸ਼ਨਰ ਵੱਲੋਂ ਕੀਤਾ, ਕੀ ਮੁੱਦਿਆਂ ਨੂੰ ਲੈ ਕੇ ਕੀਤਾ ਗਿਆ? ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਇਹਨਾਂ ਮੁੱਦਿਆਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ ਕਿ ਕਰੋਨਾ ਸੰਕਟ ਦੀ ਮਹਾਮਾਰੀ ਜਿਹੜੀ ਚੱਲ ਰਹੀ ਹੈ ਕਿ ਸਾਰੀ ਅੱਜਕੱਲ੍ਹ ਪਬਲਿਕ ਸਿਟੀ ਪੀੜਤ ਹੈ, ਜਿਸ ਦੇ ਵਿੱਚ ਸਿਹਤ ਵਿਭਾਗ ਪੂਰਾ ਜ਼ੋਰ ਲਾ ਰਿਹਾ, ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰ ਰਿਹਾ। ਉਸ ਦੇ ਨਾਲ ਕਿ ਜਿਹੜਾ ਕਿ ਅੱਜ ਤੱਕ ਪ੍ਰਾਈਵੇਟ ਸੈਕਟਰ ਹੈ, ਹਸਪੀਟਲ ਸਾਰੇ ਬੰਦ ਪਏ ਆ, ਜਿਹੜੀਆਂ ਕਿ ਪਬਲਿਕ ਸਿਟੀ ਨੂੰ ਸੇਵਾਵਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਤੋਂ ਅਸੀਂ ਇਸ ਕਰਕੇ ਜਿਹੜਾ ਆਰਐਮਪੀ ਡਾਕਟਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਹੈ, ਇਹ ਅੱਜ ਕੱਲ੍ਹ ਲੋਕਾਂ ਦਾ ਜਿਹੜਾ ਸਾਥ ਹੈ ਬੜਾ ਦੇ ਰਹੀ ਹੈ, ਘਰਾਂ ਤੱਕ ਜਾ ਕੇ ਲੋਕਾਂ ਨੂੰ ਸਿਹਤ ਦਵਾਈਆਂ ਮੁਹੱਈਆ ਕਰਵਾ ਰਹੀ ਹੈ। ਇਹਨਾਂ ਦਾ ਅਹਿਮ ਰੋਲ ਅਸੀਂ ਪੰਜਾਬ ਸਰਕਾਰ ਤੋਂ ਬਹੁਤ ਪਿਛਲੇ ਸਮੇਂ ਤੋਂ ਵੀ ਮੰਗ ਕਰਦੇ ਆ ਰਹੇ ਹਾਂ ਔਰ ਅੱਜ ਵੀ ਮੰਗ ਕਰਦੇ ਹਾਂ ਕਿ ਆਰਐਮਪੀ ਡਾਕਟਰ ਨੂੰ ਜਿਹੜੀ ਰਜਿਸਟ੍ਰੇਸ਼ਨ ਦਿੱਤੀ ਜਾਵੇ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਰਐਮਪੀ ਡਾਕਟਰ ਨੇ ਇਹ ਮਤਲਬ ਆਪਣੀ ਰਜਿਸਟ੍ਰੇਸ਼ਨ ਇਹਨਾਂ ਦੇ ਕੋਲੇ ਹੋਵੇ ਤੇ ਆਪਦਾ ਕੰਮ ਜਿਹੜਾ ਬੜਾ ਤਸੱਲੀ ਬਖਸ਼ ਕਰ ਸਕਣ, ਉਹ ਸਮਾਜ ਦੀ ਸੇਵਾ ਇਸੇ ਤਰ੍ਹਾਂ ਕਰਦੇ ਨੇ। ਦੂਸਰਾ ਜਿਹੜਾ ਸਾਡਾ ਮੁੱਦਾ ਹੈ ਮਜ਼ਦੂਰ ਸ਼੍ਰੇਣੀ ਦਾ, ਕਿ ਅੱਜ ਕੱਲ੍ਹ ਜਿਹੜੀਆਂ ਸਰਕਾਰਾਂ ਨੇ, ਕੇਂਦਰ ਸਰਕਾਰਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਜਿਹੜੇ ਮਜ਼ਦੂਰ ਹੈ 2-2 ਮਹੀਨੇ ਤੋਂ ਘਰੇ ਬੈਠੇ ਆ, ਉਹਨਾਂ ਦਾ ਪਰਿਵਾਰ ਨਿੱਕੇ ਬੱਚੇ ਭੁੱਖੇ ਮਾਰੇ ਆ, ਉਹਨਾਂ ਨੂੰ ਘੱਟ ਤੋਂ ਘੱਟ 10,000 ਰੁਪਏ ਮਹੀਨਾ ਉਹਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ ਔਰ ਉਹਨਾਂ ਦੇ ਘਰਾਂ ਤੱਕ 2-2 ਮਹੀਨੇ ਦਾ 3-3 ਮਹੀਨੇ ਦਾ ਜਿਹੜਾ ਰਾਸ਼ਨ ਹੈ ਮੁਹੱਈਆ ਕਰਵਾਇਆ ਜਾਵੇ ਔਰ ਆਰਥਿਕ ਸਮੇਂ ਤੇ ਜਿਹੜੀਆਂ ਉਹਨਾਂ ਦੀਆਂ ਉਹੀ ਮੁੱਖ ਲੋੜਾਂ ਉਹਨਾਂ ਨੂੰ ਪੂਰੀਆਂ ਕੀਤਾ ਜਾਵੇ। ਮੁੱਖ ਮੰਗਾਂ ਕੀ ਆ ਜੀ ਸਰਕਾਰ ਤੋਂ? ਮੁੱਖ ਮੰਗਾਂ ਜੀ ਸਾਡੀਆਂ ਜਿਵੇਂ ਕਿ ਪਿਛਲੇ ਲੰਮੇ ਸਮੇਂ ਤੋਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਆਰਐਮਪੀ ਡਾਕਟਰ ਪਿੰਡਾਂ ਵਿੱਚ ਪਛੜੇ ਕਸਬਿਆਂ ਦੇ ਵਿੱਚ ਗਰੀਬ ਲੋਕਾਂ ਦੇ ਵਿੱਚ ਜਾ ਕੇ ਘਰ ਜਾ ਕੇ ਸੇਵਾਵਾਂ ਦੇ ਰਹੇ ਨੇ। ਪਿਛਲੇ ਲੰਮੇ ਸਮੇਂ ਤੋਂ ਅਸੀਂ ਸਰਕਾਰ ਤੋਂ ਇਹੋ ਮੰਗ ਕਰਦੇ ਆ ਰਹੇ ਹਾਂ ਕਿ ਜੇ ਨਾ ਤਾਂ ਗਰੀਬ ਵਰਗ ਦਾ ਆਰਐਮਪੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਡਾਕਟਰਾਂ ਤੋਂ ਬਿਨਾਂ ਸਰ ਸਕਦਾ, ਨਾ ਹੀ ਕਿ ਡਾਕਟਰਾਂ ਨੇ ਅੱਜ ਕੱਲ੍ਹ ਕਈ ਜਿੰਨੀ ਉਮਰ ਦੇ ਵਿੱਚ ਜਾ ਕੇ ਕੰਮ ਕਰਦੇ ਹਨ, ਕਿੰਨਾ ਚਿਰ ਹੋ ਗਿਆ ਨਾ ਕੋਈ ਹੋਰ ਕੰਮ ਕਰ ਸਕਦੇ, ਨਾ ਕੋਈ ਕਿਸੇ ਕੰਮ ਨਾਲ ਸੰਬੰਧਿਤ ਜਿਹੜੇ ਬੜੇ ਪੁਰਾਣੇ ਸਮੇਂ ਤੋਂ ਕਿੱਤੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਰਜਿਸਟ੍ਰੇਸ਼ਨ ਦਿੱਤੀ ਜਾਵੇ ਅਤੇ ਉਹ ਬੇਝਿਜਕ ਹੋ ਕੇ ਪਿੰਡਾਂ ਕਸਬਿਆਂ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਸਕਣ। ਜਿਵੇਂ ਕਿ ਅੱਜ ਕੱਲ੍ਹ ਜੋ ਵੀ ਕਰੋਨਾ ਬਿਮਾਰੀ ਨਾਲ ਪੀੜਤ ਸਾਰੀ ਸਮੁੱਚੀ ਦੁਨੀਆ ਹੋਈ ਪਈ ਹੈ, ਇਹਦੇ ਵਿੱਚ ਸਾਰੇ ਹੀ ਆਪਣੇ ਨੂੰ ਸੇਵ ਕਰਨ ਵਾਸਤੇ ਹਰ ਇੱਕ ਜਦੋਜਹਿਦ ਕਰ ਰਿਹਾ। ਸੋ ਇਹਦੇ ਵਿੱਚ ਅਸੀਂ ਮੈਡੀਕਲ ਪ੍ਰੈਕਟੀਸ਼ਨਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਹਰ ਇੱਕ ਗਰੀਬ ਦਾ ਇਲਾਜ ਕਰ ਰਹੇ ਹਾਂ, ਹਰ ਇੱਕ ਨੂੰ ਮੁੱਢਲੀ ਸਿਹਤ ਸਹੂਲਤਾਂ ਪ੍ਰੋਵਾਈਡ ਕਰਾ ਰਹੇ ਹਾਂ, ਜੋ ਕਿ ਸਾਡੀ ਇੱਕ ਬਹੁਤ ਵੱਡੀ ਦੇਣ ਹੈ। ਜਿਵੇਂ ਕਿ ਆਮ ਤੁਸੀਂ ਸ਼ਹਿਰਾਂ ਦੇ ਵਿੱਚ ਵੇਖ ਲਓ, ਜਿਹੜੇ ਵੱਡੇ ਹਸਪੀਟਲ ਨੇ, ਆਮ ਡਾਕਟਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਜੋ ਕਿ ਹਸਪਤਾਲਾਂ ਤੋਂ ਗੈਰ ਹਾਜ਼ਰ ਪਾਏ ਜਾ ਰਹੇ ਨੇ, ਜਿੱਥੇ ਮਰਜ਼ੀ ਜਾ ਕੇ ਪਤਾ ਕੀਤਾ ਜਾ ਸਕਦਾ। ਕਿ ਸਾਡੇ ਜਿੰਨੇ ਵੀ ਆਰਐਮਪੀ ਡਾਕਟਰ ਨੇ ਪਿੰਡਾਂ ਵਿੱਚ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਹਰ ਇੱਕ ਸਾਡੇ ਇੱਕ ਮਰੀਜ਼ ਵੀ ਜਿਹੜੇ ਪਰਿਵਾਰ ਦੀ ਤਰ੍ਹਾਂ ਸਾਡੇ ਨਾਲ ਜੁੜੇ ਹੋਏ ਆ, ਜਿਨ੍ਹਾਂ ਦੀ ਹਰ ਵੇਲੇ ਦਿਨ ਰਾਤ ਮੁੱਢਲੀ ਸਿਹਤ ਸਹੂਲਤਾਂ ਜਿਨ੍ਹਾਂ ਨੂੰ ਦੇ ਰਹੇ ਆ, ਉਹ ਸਾਡੇ ਨਾਲ ਸਦਾ ਜੁੜੇ ਰਹਿਣਗੇ ਤੇ ਜੁੜੇ ਰਹਿਣਾ। ਜਿਨ੍ਹਾਂ ਦੇ ਵਾਸਤੇ ਸਾਨੂੰ ਇਹ ਸਰਕਾਰ ਤੋਂ ਮੰਗ ਕਿ ਸਾਨੂੰ ਰਜਿਸਟ੍ਰੇਸ਼ਨ ਦਿੱਤੀ ਜਾਵੇ, ਜੋ ਕਿ ਅੱਗੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਮੁਸ਼ਕਲ ਨਾ ਆਵੇ। ਸੋ ਅਸੀਂ ਅੱਜ ਇਸ ਕਰਕੇ ਸਾਡਾ ਰੋਸ ਪ੍ਰਦਰਸ਼ਨ ਵੀ ਇਸੇ ਮੁੱਦੇ ਨੂੰ ਲੈ ਕੇ ਆ ਕੇ ਜਿਹੜੇ ਗਰੀਬ ਨੇ, ਪਛੜੇ ਵਰਗ ਨੇ, ਉਹਨਾਂ ਦਾ ਧਿਆਨ ਦਿੱਤਾ ਜਾਵੇ। ਕੋਈ ਰੋਟੀ ਨੂੰ ਤਰਸ ਰਿਹਾ, ਕੋਈ ਕੰਮ ਨੂੰ ਤਰਸ ਰਿਹਾ, ਕਿਸੇ ਕੋਲ ਕੋਈ ਪੈਸਾ ਨਹੀਂ ਹੈ। ਬਹੁਤ ਹੀ ਜ਼ਿਆਦਾ ਜਿਹੜੇ ਪਛੜੇ ਵਰਗ, ਪਛੜੀਆਂ ਸ਼੍ਰੇਣੀਆਂ ਨੇ ਬੜੀਆਂ ਮੁਸ਼ਕਲਾਂ ਨਾਲ ਜੂਝ ਰਹੀਆਂ ਨੇ। ਸੋ ਇਹਦੇ ਵਿੱਚ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਵੀ ਜਿਨ੍ਹਾਂ ਦਾ ਕੰਮ ਖੋਇਆ ਗਿਆ ਵਾ
ਜਿਨ੍ਹਾਂ ਦੀ ਮਿਹਨਤ ਮਜ਼ਦੂਰੀ ਖੋਈ ਗਈ ਹੈ, ਜੋ ਕਿ ਇੱਕ ਕੁਦਰਤੀ ਜੋ ਵਰਤਾਰਾ ਤਾਂ ਕੁਦਰਤੀ ਹੋ ਰਿਹਾ, ਪਰ ਲੇਕਿਨ ਸਰਕਾਰ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਗਰੀਬ ਮਜ਼ਦੂਰਾਂ ਦਾ, ਆਰਐਮਪੀ ਡਾਕਟਰਾਂ ਦਾ, ਪਛੜੇ ਵਰਗ ਦਾ ਹਰ ਵੇਲੇ ਧਿਆਨ ਕਰੇ, ਜੋ ਕਿ ਸਮੇਂ ਦੀ ਮੁੱਖ ਲੋੜ ਹੈ। ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਆ ਇਹ ਕਰੋਨਾ ਵਾਇਰਸ ਕਰਕੇ ਹੈ, ਔਰ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਜਿਹੜੇ ਪਿੰਡਾਂ ਵਿੱਚ ਬੈਠੇ ਹੋਏ ਮੈਡੀਕਲ ਪ੍ਰੈਕਟੀਸ਼ਨਰ ਬਹੁਤ ਚਿਰ ਤੋਂ ਕੰਮ ਕਰ ਰਹੇ ਆ, ਇਹਨਾਂ ਦਾ ਪਿੰਡਾਂ ਦੇ ਲੋਕਾਂ ਨਾਲ 9 ਮਾਸ ਦਾ ਰਿਸ਼ਤਾ ਹੈ। ਇਹ ਦਿਨ ਰਾਤ ਉਹਨਾਂ ਦੀ ਸੇਵਾ ਕਰਦੇ ਆ। ਮਰੀਜ਼ ਨੂੰ ਬਟੂਆ ਨੇ ਜੇਲ੍ਹ ਚ ਪਾਉਣਾ ਪੈਂਦਾ, ਰਾਤ ਨੂੰ ਗੇਟ ਖੜਕਾ ਦਿੰਦੇ ਆ। ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਜਿਹੜੀ ਸਾਡੀ ਮੰਗ ਆ ਇਸ ਮੈਡੀਕਲ ਪ੍ਰੈਕਟੀਸ਼ਨਰ ਨੂੰ ਰਜਿਸਟਰ ਕੀਤਾ ਜਾਵੇ। ਅਸੀਂ ਸਰਕਾਰ ਦਾ ਧੰਨਵਾਦ ਕਰਾਂਗੇ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਵੀਂ ਅਪਡੇਟ ਦੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਆਈਕਨ।